ਅੱਜ ਅਸੀਂ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇਹ ਵੀ ਬੜੀ ਇੰਟਰਸਟਿੰਗ ਹੈ। ਕਦੀ ਤੁਸੀਂ ਸੋਚਿਆ ਹੈ ਭਈ ਜੇ ਇਹ ਜ਼ਮੀਨ ਜਿਹੜੀ ਹਰ ਵੇਲੇ ਮੂਵਮੈਂਟ ਦੇ ਵਿੱਚ ਹੈ, ਹਰਕਤ ਦੇ ਵਿੱਚ ਹੈ, ਹਰ ਵੇਲੇ ਘੁੰਮ ਰਹੀ ਹੈ, ਕੀ ਹੋਵੇਗਾ ਜੇ ਅਚਾਨਕ ਇਹ ਜ਼ਮੀਨ ਆਪਣਾ ਘੁੰਮਣਾ, ਆਪਣੀ ਮੂਵਮੈਂਟ ਰੋਕ ਦਵੇ ਜਾਂ ਕਿਸੇ ਤਰੀਕੇ ਦੇ ਨਾਲ ਰੁਕ ਜਾਵੇ। ਹੁਣ ਤੁਹਾਨੂੰ ਦੱਸਦੇ ਚੱਲੀਏ ਕਿ ਸਾਡੀ ਜਿਹੜੀ ਜ਼ਮੀਨ ਹੈ ਸੂਰਜ ਦੇ ਆਲ ਦੁਆਲੇ 1,07,000 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਘੁੰਮ ਰਹੀ ਹੈ। ਯਾਨੀ ਸਾਡੇ ਆਲ ਦੁਆਲੇ ਹਰ ਚੀਜ਼ ਜਿਹੜੀ ਹੈ ਉਹ ਮੂਵਮੈਂਟ ਦੇ ਵਿੱਚ ਹੈ, ਉਹ ਘੁੰਮ ਰਹੀ ਹੈ, ਉਹ ਹਰਕਤ ਦੇ ਵਿੱਚ ਹੈ। ਹੁਣ ਤੁਸੀਂ ਤੇ ਸੋਚ ਰਹੇ ਹੋਵੋਗੇ ਅਸੀਂ ਤੇ ਸਟਿਲ ਬੈਠ ਕੇ ਵੀਡੀਓ ਵੇਖ ਰਹੇ ਹਾਂ, ਤੇ ਤੁਹਾਨੂੰ ਅਸੀਂ ਦੱਸਦੇ ਚੱਲੀਏ ਜੇ ਤੁਸੀਂ ਆਰਾਮ ਦੇ ਨਾਲ ਵੀ ਬੈਠੇ ਹੋਏ ਹੋ ਤੇ ਫੇਰ ਵੀ ਤੁਸੀਂ ਲੱਖਾਂ ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੁਸੀਂ ਮੂਵ ਕਰ ਰਹੇ ਜੇ, ਤੁਸੀਂ ਹਰਕਤ ਕਰ ਰਹੇ ਜੇ, ਕਿਉਂਕਿ ਤੁਸੀਂ ਜ਼ਮੀਨ ਦੇ ਉੱਤੇ ਮੌਜੂਦ ਜੇ ਤੇ ਜ਼ਮੀਨ ਜਿਹੜੀ ਹੈ ਉਹ ਮੂਵ ਕਰ ਰਹੀ ਹੈ। ਕਿਉਂ ਜੇ ਜ਼ਮੀਨ ਜਿਹੜੀ ਹੈ ਅਗਰ ਮੂਵ ਨਾ ਕਰੇ ਤੇ ਨਾ ਹੀ ਦਿਨ ਹੋ ਸਕਦਾ ਹੈ ਤੇ ਨਾ ਹੀ ਰਾਤ, ਨਾ ਸਰਦੀ ਹੋਵੇਗੀ ਤੇ ਨਾ ਹੀ ਗਰਮੀ। ਤੇ ਐਸੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਭਈ ਕੀ ਤਬਾਹੀ ਆਵੇਗੀ ਇਨਸਾਨਾਂ ਦੇ ਉੱਤੇ ਤੇ ਇਸ ਜ਼ਮੀਨ ਦੇ ਉੱਤੇ ਤੇ ਇਸ ਜ਼ਮੀਨ ਦੇ ਉੱਤੇ ਜਿੰਨੀਆਂ ਵੀ ਸ਼ੈਵਾਂ ਨੇ ਉਹਨਾਂ ਤੇ, ਜੇ ਜ਼ਮੀਨ ਮੂਵ ਕਰਨਾ, ਹਰਕਤ ਕਰਨਾ ਬੰਦ ਕਰ ਦੇਵੇ। ਇਹ ਬਿਲਕੁਲ ਐਸੇ ਤਰ੍ਹਾਂ ਹੈ ਜਿਵੇਂ 120 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਕੋਈ ਗੱਡੀ ਚੱਲ ਰਹੀ ਹੋਵੇ ਤੇ ਉਹ ਅਚਾਨਕ ਰੁਕ ਜਾਵੇ ਤੇ ਅੰਦਰ ਜਿੰਨੇ ਵੀ ਮੁਸਾਫਰ ਉਹਦੇ ਬੈਠੇ ਹੋਣਗੇ ਉਹ ਅਗਲੇ ਪਾਸੇ ਜਾ ਡਿੱਗਣਗੇ। ਜ਼ਮੀਨ ਦੇ ਨਾਲ ਵੀ ਬਿਲਕੁਲ ਐਸੇ ਤਰ੍ਹਾਂ ਹੋਵੇਗਾ, ਪਰ ਇਹਦੀ ਸ਼ਿੱਦਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਵੇਗੀ ਜਿਹਦਾ ਤੁਸੀਂ ਤਸੱਵਰ ਵੀ ਨਹੀਂ ਕਰ ਸਕਦੇ। ਹੁਣ ਜ਼ਮੀਨ ਦੀ ਹਰਕਤ ਅਚਾਨਕ ਰੁਕਣ ਦੇ ਨਾਲ ਇਹਦੇ ਉੱਤੇ ਜਿਹੜੀ ਹਰ ਸ਼ੈ ਹੈ ਇੱਧਰ ਉੱਧਰ ਡਿੱਗਣਾ ਸ਼ੁਰੂ ਹੋ ਜਾਵੇਗੀ। ਕਿਆਮਤ ਦਾ ਮੰਜ਼ਰ ਹੋਵੇਗਾ ਤੇ ਜ਼ਮੀਨ ਦੇ ਉੱਤੇ ਇੰਨੀਆਂ ਤਾਕਤਵਰ ਲਹਿਰਾਂ ਪੈਦਾ ਹੋਣਗੀਆਂ ਕਿ ਐਟਮ ਬੰਬ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਵੀ ਇਹਦੇ ਅੱਗੇ ਕੁਝ ਨਹੀਂ ਹੋਣਗੀਆਂ। ਤੇ ਇਹਦਾ ਇਫੈਕਟ ਸਿਰਫ ਤੁਹਾਡੇ ਤੇ ਹੀ ਨਹੀਂ, ਤੁਹਾਡੇ ਸ਼ਹਿਰ ਤੇ, ਤੁਹਾਡੇ ਮੁਲਕ ਤੇ, ਬਲਕਿ ਜਿੰਨੇ ਵੀ ਬਰੇ ਆਜ਼ਮ ਨੇ ਉਹ ਤਹਿਸ ਨਹਿਸ ਹੋ ਕੇ ਰਹਿ ਜਾਣਗੇ। ਤੇਜ਼ ਹਵਾਵਾਂ ਚੱਲਣਗੀਆਂ ਜਿਹੜੀਆਂ ਕਿ ਹਜ਼ਾਰਾਂ ਮੀਲ ਫੀ ਘੰਟੇ ਦੇ ਨਾਲ ਚੱਲਣਗੀਆਂ ਤੇ ਤੁਸੀਂ ਸੋਚ ਸਕਦੇ ਹੋ ਕਿ ਇੱਕ ਹਵਾ ਜਿਹੜੀ ਹਜ਼ਾਰਾਂ ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲੇ ਉਹ ਹਰ ਸ਼ੈ ਨੂੰ ਆਪਣੇ ਨਾਲ ਉਡਾ ਲੈ ਜਾਵੇਗੀ। ਤੇ ਇਹਦੇ ਨਾਲ ਸਮੁੰਦਰ ਦੇ ਵਿੱਚ ਇੰਨੀਆਂ ਉੱਚੀਆਂ ਲਹਿਰਾਂ ਪੈਦਾ ਹੋਣਗੀਆਂ ਕਿ ਦੁਨੀਆ ਦਾ ਕੋਈ ਹਿੱਸਾ ਸਲਾਮਤ ਨਹੀਂ ਰਹੇਗਾ। ਚਲੋ ਇਹਦਾ ਦੂਜਾ ਪਾਸਾ ਵੇਖਦੇ ਹਾਂ। ਜੇ ਜ਼ਮੀਨ ਦਾ ਘੁੰਮਣਾ ਆਸਤਾ ਹੋ ਜਾਵੇ ਰੁਕਣ ਦੀ ਬਜਾਏ ਤੇ ਫਿਰ ਕੀ ਹੋਵੇਗਾ। ਜਿਵੇਂ ਅਸੀਂ ਪਹਿਲੇ ਦੱਸਿਆ ਕਿ ਇਸ ਵੇਲੇ ਜ਼ਮੀਨ ਆਪਣਾ ਇੱਕ ਚੱਕਰ 23 ਘੰਟੇ ਤੇ 56 ਮਿੰਟ ਦੇ ਵਿੱਚ ਮੁਕੰਮਲ ਕਰਦੀ ਹੈ ਤੇ ਜੇ ਜ਼ਮੀਨ ਦੀ ਰਫ਼ਤਾਰ ਜਿਹੜੀ ਹੈ, ਸਪੀਡ ਜਿਹੜੀ ਹੈ ਉਹ ਘੱਟ ਹੋ ਜਾਵੇ ਤੇ ਦਿਨ ਜਿਹੜਾ ਹੁਣ 24 ਘੰਟੇ ਦਾ ਹੈ ਉਹ ਉਹਦੀ ਰਫ਼ਤਾਰ ਦੇ ਮੁਤਾਬਕ ਯਾਨੀ ਜਿੰਨੀ ਸਲੋ ਹੋਵੇਗੀ ਉਹਨਾਂ ਲੰਮਾ ਹੁੰਦਾ ਜਾਵੇਗਾ। ਤੇ ਹੋ ਸਕਦਾ ਹੈ ਕਿ ਇਹਦੀ ਰਫ਼ਤਾਰ ਜਿਹੜੀ ਹੈ ਉਹਦੇ ਮੁਤਾਬਕ ਇੱਕ ਦਿਨ ਮਹੀਨਿਆਂ ਦੇ ਹਿਸਾਬ ਦੇ ਵਿੱਚ ਕਨਵਰਟ ਹੋ ਜਾਵੇ ਤੇ ਕੀ ਪਤਾ ਸਾਲਾਂ ਦੇ ਮੁਤਾਬਕ ਕਨਵਰਟ ਹੋ ਜਾਵੇ। ਤੇ ਸਭ ਤੋਂ ਵੱਡੀ ਗੱਲ ਕਿ ਦਰਜਾ ਹਰਾਰਤ ਯਾਨੀ ਟੈਂਪਰੇਚਰ ਜਿਹੜਾ ਹੈ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆਵੇਗੀ। ਸੂਰਜ ਜਿਹੜਾ ਹੈ ਉਹਦਾ ਦਰਜਾ ਹਰਾਰਤ ਵੱਧ ਜਾਵੇਗਾ। ਇਹ ਸਮੁੰਦਰ ਤੇ ਝੀਲਾਂ ਜਿੰਨੀਆਂ ਨੇ ਇਹ ਸਾਰੀਆਂ ਸੁੱਕ ਜਾਣਗੀਆਂ ਤੇ ਜਿੱਥੇ ਬਹੁਤੀ ਦੇਰ ਤੱਕ ਹਨੇਰਾ ਹੋਵੇਗਾ ਉੱਥੇ ਇੰਤਹਾਈ ਸਰਦੀ ਤੇ ਬਰਫਾਨੀ ਲਹਿਰਾਂ ਪੈਦਾ ਹੋਣਗੀਆਂ ਤੇ ਜ਼ਿੰਦਾ ਰਹਿਣਾ ਮੁਸ਼ਕਲ ਹੋ ਜਾਵੇਗਾ। ਯਾਨੀ ਜਦੋਂ ਜ਼ਮੀਨ ਦੀ ਮੂਵਮੈਂਟ ਦੇ ਵਿੱਚ ਕੋਈ ਤਬਦੀਲੀ ਹੋਵੇਗੀ ਤੇ ਜ਼ਮੀਨ ਦੇ ਅੰਦਰ ਜਿਹੜੀ ਮੈਗਨੈਟਿਕ ਫੀਲਡ ਹੈ ਉਹਦੇ ਉੱਤੇ ਵੀ ਇਫੈਕਟ ਹੋਵੇਗਾ ਤੇ ਸੂਰਜ ਦੀ ਜਿਹੜੀ ਖਤਰਨਾਕ ਰੇਡੀਏਸ਼ਨ ਹੈ ਜ਼ਮੀਨ ਦੇ ਉੱਤੇ ਜਿੰਨੇ ਵੀ ਜਾਨਵਰ ਨੇ, ਜਿੰਨੇ ਵੀ ਜਾਨਦਾਰ ਨੇ ਉਹਨਾਂ ਨੂੰ ਮੁਕਾ ਦੇਵੇਗੀ। ਯਾਨੀ ਜ਼ਮੀਨ ਦੇ ਉੱਤੇ ਕੋਈ ਸ਼ੈ ਵੀ ਬਾਕੀ ਨਹੀਂ ਬਚੇਗੀ। ਇਹ ਸੂਰਤ-ਏ-ਹਾਲ ਫਿਲਹਾਲ ਤੇ ਪੈਦਾ ਨਹੀਂ ਹੋ ਰਹੀ ਤੇ ਸਾਇੰਸਦਾਨ ਵੀ ਐਗਰੀ ਕਰਦੇ ਨੇ ਕਿ ਲਾਗੇ ਇਹਦੀ ਮੂਵਮੈਂਟ ਦੇ ਵਿੱਚ ਤਬਦੀਲੀ ਜਿਹੜੀ ਹੈ ਉਹਦਾ ਕੋਈ ਇਮਕਾਨ ਨਹੀਂ। ਤੇ ਜੇ ਇੰਜ ਹੋ ਗਿਆ ਤੇ ਜ਼ਮੀਨ ਦੇ ਉੱਤੇ ਇਨਸਾਨੀ ਜ਼ਿੰਦਗੀ ਬਲਕਿ ਹਰ ਕਿਸਮ ਦੀ ਜ਼ਿੰਦਗੀ ਜਿਹੜੀ ਹੈ ਉਹ ਮੁੱਕ ਜਾਵੇਗੀ। ਤੇ ਸਾਇੰਸਦਾਨਾਂ ਦੇ ਮੁਤਾਬਕ ਇਹ ਜਿਹੜੀ ਸ਼ੈ ਹੈ ਇਹ ਤਕਰੀਬਨ 20 ਅਰਬ ਸਾਲਾਂ ਤੱਕ ਅਕਰ ਕਰ ਸਕਦੀ ਹੈ। ਉਨੀ ਦੇਰ ਤੱਕ ਨਾ ਤੁਸੀਂ ਹੋਵੋਗੇ ਤੇ ਨਾ ਅਸੀਂ। ਇਸ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਐਸੀ ਅਜਿਹੀ ਇਨਫੋਰਮੇਸ਼ਨ ਜ਼ਮੀਨ ਦੇ ਬਾਰੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।